ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਇਸ ਟਾਈਮ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਮਾਰਚ ਦੀ 30 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 2500 ਦੇ ਉੱਤੇ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ ਅਤੇ ਹੋਮ ਲੋਨਸ ਦੇ ਲਈ ਮੋਹਨ ਚੀਮਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 559-905-2575 5599052575 ਅਤੇ ਟੇਰਕੀਆਣਾ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਜੇ ਟੇਰਕੀਆਣਾ ਇਮੀਗ੍ਰੇਸ਼ਨ ਅਟਰਨੀ, ਨੰਬਰ 4159090503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜਾ ਸੁਏਜ਼ ਕਨਾਲ ਦੇ ਵਿੱਚ ਇੱਕ ਸ਼ਿਪ ਬਲੌਕ ਹੋਇਆ ਸੀ, ਉਹਦੇ ਕਰਕੇ ਸਾਰਾ ਟ੍ਰੈਫਿਕ ਵੀ ਬਲੌਕ ਰਿਹਾ। ਹੁਣ ਉਹਦੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਜਿਹੜਾ ਕਰੂ ਆ ਉਸ ਨੇ ਕਿਉਂ ਜਿਹੜਾ ਉਹ ਸ਼ਿਪ ਉੱਥੋਂ ਇੱਕਦਮ ਟਰਨ ਔਨ ਕੀਤਾ ਹੈਗਾ ਰੋਂਗ ਡਾਇਰੈਕਸ਼ਨ ਦੇ ਵਿੱਚ। ਸ਼ਿਪ ਦੇ ਓਨਰ ਜਿਹੜੇ ਹੈਗੇ ਆ ਜੈਪਨੀਜ਼ ਫਰਮ ਸ਼ੋਈ ਕਿਸਨ ਕੈਸ਼ਾ ਲਿਮਟਡ ਨਾਮ ਦੀ ਜਿਹੜੀ ਕੰਪਨੀ ਆ, ਉਹਨਾਂ ਨੇ ਆਲਰੇਡੀ ਜਿਹੜੀ ਆ ਮਾਫੀ ਵੀ ਮੰਗੀ ਆ ਤੇ ਉਹਨਾਂ ਨੇ ਇਹ ਕਿਹਾ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਵਿੱਚ ਆਪਾਂ ਸਾਥ ਦੇਵਾਂਗੇ। ਇਸ ਸ਼ਿਪ ਨੂੰ ਤੈਵਨੀਜ਼ ਜਿਹੜੇ ਹੈਗੇ ਸ਼ਿਪਰ ਆ ਉਹ ਆਪਰੇਟ ਕਰਦੇ ਸੀ, ਤਾਈਵਾਨ ਤੋਂ ਜਿਹੜੇ ਹੈਗੇ ਆ। ਇਹਦੇ ਵਿੱਚ ਕਾਫੀ ਇੰਡੀਅਨ ਵੀ ਜਿਹੜੇ ਆ ਉਹ ਜੌਬ ਕਰਦੇ ਸੀ। ਸੋ 300 ਦੇ ਕਰੀਬ ਜਿਹੜੇ ਵੈਸਲਸ ਆ ਹਜੇ ਵੀ ਜਿਹੜੇ ਕਰੂਡ ਆਇਲ ਲੈ ਕੇ ਉਹਨੇ ਆਉਣਾ ਆ, ਉਹ ਵੇਟ ਕਰ ਰਹੇ ਕਦੋਂ ਉਹਨਾਂ ਦੀ ਜਿਹੜੀ ਟਰਨ ਆਵੇ। ਜੀ ਬਿਲਕੁਲ, ਹੁਣ ਕਾਫੀ ਤੇਜ਼ ਰਫ਼ਤਾਰ ਦੇ ਨਾਲ ਜਿਹੜੀ ਆ ਉਹ ਟਰਾਈ ਕਰ ਰਹੇ ਹੈਗੇ ਆ ਵੀ ਇਹ ਜਿਹੜੀਆਂ ਬਲੌਕ ਬਣਿਆ ਪਿਆ 350 ਤੋਂ ਵੱਧ ਜਿਹੜੀਆਂ ਸ਼ਿਪਸ ਆ ਉਹ ਇਸ ਟਾਈਮ ਡਿਲੇ ਚੱਲ ਰਹੀਆਂ ਆ। ਇੱਕ ਹਫ਼ਤੇ ਤੋਂ ਜਿਹੜਾ ਇਹਨਾਂ ਨੂੰ ਸਮਾਂ ਜਿਹੜਾ ਹੋ ਗਿਆ ਹੈਗਾ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਟਾਈਮ ਜਿਹੜਾ ਇਸ ਨੂੰ ਲੱਗੇਗਾ। $9 ਬਿਲੀਅਨ ਦਾ ਜਿਹੜਾ ਆ ਸਮਾਨ ਰੋਜ਼ਾਨਾ ਆਉਣ ਜਾਣ ਦੇ ਵਿੱਚ ਜਿਹੜਾ ਆ ਇੱਧਰੋਂ ਦੀ ਜਿਹੜਾ ਕਨਾਲ ਦੇ ਥਾਣੀ ਜਿਹੜਾ ਉਹ ਲੰਘਦਾ ਹੁੰਦਾ ਸੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਿਪਬਲਿਕਨਸ ਵੱਖ-ਵੱਖ ਥਾਵਾਂ ਦੇ ਉੱਤੇ ਹੁਣ ਵੈਕਸੀਨ ਪਾਸਪੋਰਟ ਦੇ ਮੁੱਦੇ ਨੂੰ ਕਾਫੀ ਜਿਹੜਾ ਉਹ ਗਰਮਾ ਰਹੇ ਆ। ਪੈਂਡੈਮਿਕ ਵਾਰ ਦੇ ਵਿੱਚ ਇੱਕ ਹਿਸਾਬ ਦੇ ਨਾਲ ਇਹ ਜਿਹੜਾ ਇੱਕ ਪਾਰਟੀਜ਼ਨ ਇਸ਼ੂ ਜਿਹੜਾ ਆ ਉਹ ਨਵਾਂ ਬਣਦਾ ਜਿਹੜਾ ਉਹ ਜਾ ਰਿਹਾ ਹੈਗਾ। ਜਿੱਥੇ ਫਲੋਰੀਡਾ ਦੇ ਜਿਹੜੇ ਗਵਰਨਰ ਆ ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਕਿਹਾ ਵੀ ਇਹ ਕਿਸੇ ਵੀ ਤਰੀਕੇ ਦੇ ਨਾਲ ਜਿਹੜੇ ਵੈਕਸੀਨ ਪਾਸਪੋਰਟਸ ਆ ਉਸ ਨੂੰ ਇਜਾਜ਼ਤ ਜਿਹੜੀ ਉਹ ਨਹੀਂ ਦੇਣਗੇ ਅਤੇ ਇਹ ਲੈਜਿਸਲੇਸ਼ਨ ਦੀ ਮਦਦ ਦੇ ਨਾਲ ਵੈਕਸੀਨ ਪਾਸਪੋਰਟਸ ਆ ਉਹਨਾਂ ਦੇ ਉੱਤੇ ਬੈਨ ਜਿਹੜਾ ਉਹ ਲਾਉਣ ਜਾ ਰਹੇ ਆ। ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਨਿਸ਼ਾਨਾ ਵੀ ਜਿਹੜਾ ਉਹ ਕੱਸਿਆ, ਜਦ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਵੈਕਸੀਨ ਪਾਸਪੋਰਟਸ ਬਣਾਉਣ ਨੂੰ ਲੈ ਕੇ ਕਿਸੇ ਵੀ ਤਰੀਕੇ ਦੀ ਕੋਈ ਗੱਲ ਜਾਂ ਹਾਮੀ ਜਿਹੜੀ ਉਸ ਚੀਜ਼ ਦੇ ਵਿੱਚ ਨਹੀਂ ਭਰੀ, ਜਦ ਕਿ ਬਹੁਤ ਸਾਰੀਆਂ ਜਿਹੜੀਆਂ ਏਅਰਲਾਈਨਸ ਆ ਉਹ ਇਸ ਦੀ ਜਿਹੜੀ ਗੱਲਬਾਤ ਆ ਉਹ ਕਰ ਰਹੀਆਂ ਸੀਗੀਆਂ। ਸੋ ਹੁਣ ਇਹ ਦੇਖਣਾ ਹੋਊਗਾ ਹਰਜੋਤ ਸਿੰਘ ਜੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੀ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਬਣੇਗਾ। ਅਤੇ ਕਿਤੇ ਨਾ ਕਿਤੇ ਆਪਾਂ ਇਹ ਵੀ ਦੇਖ ਰਹੇ ਹਾਂ ਵੀ ਹੋ ਸਕਦਾ ਵੀ ਫਲੋਰੀਡਾ ਦੇ ਜਿਹੜੇ ਗਵਰਨਰ ਆ ਰੌਨ ਡਿਸੈਂਟਸ ਮੇ ਬੀ 2024 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਦੇ ਵਜੋਂ ਵੀ ਆਪਣੇ ਆਪ ਨੂੰ ਇਹ ਦਰਸਾਉਣਾ ਚਾਹੁੰਦੇ ਨੇ। ਜੀ,
ਅਗਲੀ ਖਬਰ ਵੱਲ ਚਲੀਏ। ਇਟਲੀ ਦੇ ਇੱਕ ਬਹੁਤ ਹੀ ਵੱਡਾ ਮਾਫੀਆ ਦਾ ਜਿਹੜਾ ਫਿਊਜੀਟਿਵ ਸੀ, ਜਿਹੜਾ ਪੁਲਿਸ ਨੂੰ ਲੜੀਂਦਾ ਸੀਗਾ, ਉਸ ਨੂੰ 6 ਸਾਲਾਂ ਬਾਅਦ ਇਟਲੀ ਦੇ ਪੁਲਿਸ ਨੇ ਜਿਹੜਾ ਹੁਣ ਗ੍ਰਿਫਤਾਰ ਕੀਤਾ ਆ। 2017 ਤੋਂ ਹੀ ਇਹ ਇਟਾਲੀਅਨ ਜਿਹੜਾ ਮਾਫੀਆ ਦਾ ਰਿੰਗ ਲੀਡਰ ਹੀ ਸੀ ਇੱਕ ਤਰ੍ਹਾਂ ਦੇ ਨਾਲ। ਕਹਿੰਦੇ ਵੀ ਇਹ ਬਾਹਰ ਰਹਿ ਰਿਹਾ ਸੀ ਤੇ ਲੱਭ ਨਹੀਂ ਰਿਹਾ ਸੀ। ਸੋ ਲੱਭਿਆ ਉਹਨੂੰ ਕਿਸ ਤਰ੍ਹਾਂ? 53 ਸਾਲਾਂ ਦਾ ਜਿਹੜਾ ਵਾਇਰਟ ਨਾਮ ਦਾ ਇਹ ਫਿਊਜੀਟਿਵ ਸੀ। ਇਸ ਨੂੰ ਇੱਕ YouTube ਜਿਹੜੀ ਉਸਨੇ ਬਣਾਈ ਫੂਡ ਬਣਾਉਂਦੇ ਦੀ ਆਪਣੀ ਵਾਈਫ ਦੇ ਨਾਲ, ਤੇ ਉਸਨੇ ਆਪਣਾ ਫੇਸ ਲੁਕਾਇਆ ਹੋਇਆ ਸੀ, ਪਰ ਉਹਦੀ ਬਾਂਹ ਦੇ ਉੱਤੇ ਜਿਹੜਾ ਟੈਟੂ ਸੀ, ਉਸ ਟੈਟੂ ਤੋਂ ਜਿਹੜਾ ਆ ਪੁਲਿਸ ਨੇ ਉਹਨੂੰ ਪਛਾਣ ਲਿਆ ਵੀ ਇਹ ਉਹੀ ਬੰਦਾ ਹੈਗਾ। ਇਹ ਇੱਕ ਬਹੁਤ ਵੱਡਾ ਜਿਹੜਾ ਡਰੱਗ ਦਾ ਗੈਂਗ ਆ, ਜਿਸ ਨੂੰ ਐਂਡਰੇਕਾ ਮਾਫੀਆ ਕਰਕੇ ਜਾਣਿਆ ਜਾਂਦਾ ਆ, ਉਹਦੇ ਲਈ ਕੰਮ ਕਰਦਾ ਸੀ, ਜਿਹੜਾ ਕਿ ਕਹਿੰਦੇ ਵੀ ਬਹੁਤ ਹੀ ਵੱਡੇ ਅਮਾਊਂਟ ਦੇ ਵਿੱਚ ਮਿਲੀਅਨਸ ਆਫ ਡਾਲਰਸ ਦੀ ਜਿਹੜੀ ਕੋਕੀਨ ਆ ਉਹ ਨੀਦਰਲੈਂਡ ਨੂੰ ਭੇਜਦੇ ਸੀ। ਸੋ ਇਹ ਜਿਹੜਾ ਪੂਰਾ ਜਿਹੜਾ ਇਹ ਇੱਕ ਤਰ੍ਹਾਂ ਨਾਲ ਗੈਂਗ ਹੈਗਾ ਜਿਹੜਾ ਡਰੱਗ ਭੇਜਦਾ ਸੀ। ਐਂਡਰੇਕਟਾ ਜਿਹੜਾ ਜਿਸ ਦਾ ਨਾਮ ਦੱਸਿਆ ਗਿਆ ਆ, ਇਹ ਕੈਲਾਵਰੀਆ ਇਟਲੀ ਦੇ ਵਿੱਚ ਵੇਸਟ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ, ਰਿਪਬਲਿਕਨ ਰਿਪਰੈਜ਼ੈਂਟੇਟਿਵ ਮੈਟ ਗੇਟਸ ਜਿਹੜੇ 2016 ਦੇ ਵਿੱਚ ਪਹਿਲੀ ਵਾਰੀ ਕਾਂਗਰਸਮੈਨ ਜਿਹੜੇ ਉਹ ਬਣੇ ਸੀਗੇ ਫਲੋਰੀਡਾ ਤੋਂ, ਜਿਹੜੇ ਰਾਸ਼ਟਰਪਤੀ ਟਰੰਪ ਦੇ ਕਾਫੀ ਵੱਡੇ ਸਮਰਥਕ ਵੀ ਰਹੇ, ਜਿਨ੍ਹਾਂ ਨੇ ਜਿਹੜਾ ਹਰਜੋਤ ਸਿੰਘ ਜੀ ਜਦੋਂ ਇਲੈਕਸ਼ਨਸ ਨੂੰ ਕਰਨਾ ਸੀਗਾ, ਸਾਈਨ ਕਰਨੇ ਸੀਗੇ ਕਾਂਗਰਸ ਦੇ ਵਿੱਚ, ਉਸ ਦੇ ਵਿਰੋਧਤਾ ਵੀ ਜਿਹੜੀ ਉਹ ਕੀਤੀ ਸੀਗੀ। ਉਹਨਾਂ ਨੇ ਅੱਜ ਇਹ ਦੱਸਿਆ ਆ ਵੀ ਉਹਨਾਂ ਦੇ ਉੱਤੇ ਜਿਹੜੀ ਆ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਜਿਹੜੀ ਆ ਇੱਕ ਇਨਕੁਆਇਰੀ ਚੱਲ ਰਹੀ ਆ ਅੰਡਰ ਏਜ ਗਰਲਸ ਦੇ ਨਾਲ ਸੈਕਸ ਨੂੰ ਲੈ ਕੇ। ਇਹ ਜਿਹੜੇ ਫਲੋਰੀਡਾ ਦੇ ਕਾਂਗਰਸਮੈਨ ਆ, ਉਹਨਾਂ ਨੇ ਇਸ ਦੇ ਬਾਰੇ ਕਿਹਾ ਵੀ ਇਹ ਬਿਲਕੁਲ ਮਨ ਘੜਤ ਜਿਹੜੀ ਆ ਉਹ ਗੱਲ ਹੈਗੀ ਆ। ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਆ ਹੁਣ ਦੇਖਦੇ ਆ ਕੀ ਬਣਦਾ ਹੈ। ਉੱਦਾਂ ਅੱਜ ਇਹਨਾਂ ਦੇ ਨਾਲ ਬਾਬਤ ਇੱਕ ਹੋਰ ਖਬਰ ਜਿਹੜੀ ਉਹ ਕਾਫੀ ਚਰਚਾ ਦਾ ਵਿਸ਼ਾ ਬਣ ਰਹੀ ਸੀ। ਕਹਿੰਦੇ ਵੀ ਇਹਨਾਂ ਦੇ ਕੁਛ ਨਜ਼ਦੀਕੀ ਜਿਹੜੇ ਲੋਕ ਆ, ਕਈ ਜਿਹੜੀਆਂ ਰਿਪੋਰਟਸ ਆ ਉਸ ਦੇ ਵਿੱਚ ਇਹ ਜ਼ਿਕਰ ਆਇਆ ਆ ਵੀ ਇਹ ਕਹਿ ਰਹੇ ਆ ਵੀ ਸ਼ਾਇਦ ਇਹ ਹੁਣ ਕਾਂਗਰਸ ਤੋਂ ਸੰਨਿਆਸ ਲੈ ਕੇ ਜਿਹੜਾ ਇੱਕ ਹੁਣ ਨਵਾਂ ਉੱਭਰ ਰਿਹਾ ਕੰਜ਼ਰਵੇਟਿਵ ਮੀਡੀਆ ਨਿਊਜ਼ ਮੈਕਸ ਆ, ਉਸ ਦੇ ਵਿੱਚ ਜਿਹੜਾ ਕੰਮ ਕਰਨਾ ਸ਼ੁਰੂ ਕਰ ਸਕਦੇ ਆ। ਹੁਣ ਜਸਟਿਸ ਡਿਪਾਰਟਮੈਂਟ ਕਿਸ ਹਿਸਾਬ ਦੇ ਨਾਲ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਆ, ਇਹ ਤਾਂ ਕਹਿ ਰਿਹਾ ਵੀ ਇੱਕ ਪੋਲੀਟੀਕਲ ਹਿੱਟ ਦੇ ਵਜੋਂ ਜਿਹੜਾ ਉਸ ਨੂੰ ਦੇਖਿਆ ਜਾ ਰਿਹਾ ਆ। ਉਹ ਜਸਟਿਸ ਡਿਪਾਰਟਮੈਂਟ ਕਥਿਤ ਤੌਰ ਦੇ ਉੱਤੇ ਕਹਿ ਰਹੇ ਆ ਵੀ 17 ਸਾਲਾਂ ਦੀ ਇੱਕ ਲੜਕੀ ਦੇ ਨਾਲ ਇਹਨਾਂ ਨੇ ਇਸ ਤਰੀਕੇ ਦੇ ਨਾਲ ਜਿਹੜੇ ਸੰਬੰਧ ਆ ਉਹ ਬਣਾਏ ਸੀ, ਜਿਸ ਦੀ ਉਹ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਜੀ। ਅਗਲੀ ਖਬਰ ਜਿਹੜੀ ਆ ਉਹ ਨਿਊਜ਼ੀਲੈਂਡ ਤੋਂ ਆ ਰਹੀ ਆ। ਤੁਹਾਨੂੰ ਯਾਦ ਹੋਊਗਾ ਕੁਝ ਹਫ਼ਤੇ ਪਹਿਲਾਂ ਆਪਾਂ ਇੱਕ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਤਰਨ ਮੈਦਾਨ ਨਾਮ ਦਾ ਜਿਹੜਾ ਬੰਦਾ ਆ, ਦਿੱਲੀ ਨੂੰ ਬਿਲੋਂਗ ਕਰਦਾ, ਇਹ ਨਿਊਜ਼ੀਲੈਂਡ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਦਾ ਸੀ, ਖਾਸ ਕਰਕੇ ਉਹਨਾਂ ਦਾ ਜਿਹੜਾ ਮਜ਼ਾਕ ਉਡਾਉਂਦਾ ਸੀ। ਇਸ ਨੇ ਆਪਣਾ ਜਿਹੜਾ ਇੱਕ ਫੇਸਬੁੱਕ ਪੇਜ ਆ, ਉਹਦਾ ਨਾਮ ਵੀ ਖਾਲਿਸਤਾਨੀ ਟੈਰਰਿਸਟ ਰੱਖਿਆ ਹੋਇਆ ਸੀ। ਸੋ ਜਦੋਂ ਇਹ ਕਾਫੀ ਬਾਅਦ ਦੇ ਵਿੱਚ ਰੌਲਾ ਰੱਪਾ ਪਿਆ, ਇਸ ਨੂੰ ਫੜਿਆ ਵੀ ਗਿਆ। ਸੋ ਇਸ ਨੂੰ ਜਿਹੜੀ ਆ ਸਜ਼ਾ ਹੋਈ ਸੀ ਤੇ ਉਸ ਤੋਂ ਬਾਅਦ ਇਹਨੂੰ ਬੇਲ ਦੇ ਉੱਤੇ ਛੱਡਿਆ ਗਿਆ ਸੀ। ਪਰ ਉਸਨੇ ਬਾਹਰ ਆ ਕੇ ਫੇਰ ਜਿਹੜੇ ਉੱਦਾਂ ਦੇ ਕਮੈਂਟ ਪਾਣੇ ਸ਼ੁਰੂ ਕੀਤੇ ਤੇ ਉਹਨੂੰ ਹੁਣ ਦੁਬਾਰਾ ਕੀ ਫੇਰ ਜਿਹੜਾ ਆ ਅਰੈਸਟ ਕਰ ਲਿਆ ਗਿਆ, ਰੀ ਅਰੈਸਟ ਉਸ ਨੂੰ ਕੀਤਾ ਗਿਆ ਹੈਗਾ ਆ ਜੀ। ਸੋ ਬਹੁਤ ਸਾਰੇ ਜਿਹੜੇ ਇਸ ਟਾਈਮ ਲੋਕਾਂ ਦੇ ਵਿੱਚ ਇੱਦਾਂ ਦੀ ਜਿਹੜੀ ਹੇਟ ਆ ਉੱਭਰ ਕੇ ਸਾਹਮਣੇ ਆ ਰਹੀ ਆ। ਬੀਤੇ ਦਿਨਾਂ ਦੇ ਵਿੱਚ ਆਪਣੇ ਗਵਾਂਢੀ ਮੁਲਕ ਦੇ ਵਿੱਚ ਵੀ ਇੱਕ ਤਿਰੰਗਾ ਰੈਲੀ ਹੋਈ ਸੀ, ਜਿਸ ਨੂੰ ਦੇਖਦੇ ਹੋਏ ਬਾਅਦ ਦੇ ਵਿੱਚ ਫਾਰਮਰ ਦੇ ਹਮਾਇਤੀ ਜਿਹੜੇ ਲੋਕ ਸੀਗੇ ਉਹ ਉਹਨਾਂ ਦੇ ਸਾਹਮਣੇ ਜਿਹੜੇ ਉਹ ਪਹੁੰਚ ਗਏ ਸੀ, ਜਿਸ ਦੇ ਵਿੱਚ ਇੱਕ ਵੀਡੀਓ ਬੜੀ ਉਸ ਤੋਂ ਵਾਇਰਲ ਹੋਈ ਵੀ ਤੈਨੂੰ ਇੱਕ ਹਿਸਾਬ ਦੇ ਨਾਲ ਮਾਰ ਦੇਣਾ, ਮੌਤ ਦੀ ਧਮਕੀ ਦੇਣ ਵਾਲਾ ਇੱਕ ਬੰਦਾ ਜਿਹੜਾ ਆ ਉਹ ਵੀਡੀਓ ਦਿੰਦਾ ਨਜ਼ਰ ਆ ਰਿਹਾ ਸੀਗਾ। ਅਤੇ ਬਾਅਦ ਦੇ ਵਿੱਚ ਉਸ ਨੂੰ ਜਿਹੜੇ ਕਹਿੰਦੇ ਆ ਉਹ ਉਸ ਦੀ ਪਛਾਣ ਦੀ ਜਿਹੜੀ ਉਹ ਗੱਲ ਕਰ ਰਹੇ ਸੀਗੇ ਵੀ ਇਹ ਕੌਣ ਹੈਗਾ ਆ। ਸੋ ਉਸਨੇ ਬਾਅਦ ਦੇ ਵਿੱਚ ਤਾਂ ਆਪਣਾ ਸ਼ੀਸ਼ਾ ਗੱਡੀ ਦਾ ਜਿਹੜਾ ਉਹ ਤਾਂ ਹੀ ਰੱਖਿਆ, ਹੋਰ ਤਾਂ ਜਿਹੜਾ ਉਸ ਚੀਜ਼ ਨੇ ਬੋਲਿਆ ਨਹੀਂ। ਪਰ ਇੱਦਾਂ ਦੀਆਂ ਹਰਕਤਾਂ, ਇੱਦਾਂ ਦੀਆਂ ਗੱਲਾਂ ਕਈ ਥਾਵਾਂ ਦੇ ਉੱਤੇ, ਕਈ ਮੁਲਕਾਂ ਦੇ ਵਿੱਚ
ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਹੈਗੀਆਂ ਆ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਵੀ ਕੁਛ ਜਿਹੜੇ ਮੋਦੀ ਭਗਤ ਆ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਲੜਾਈ ਪਾਉਣ ਦੀ ਗੁਰਦੁਆਰਾ ਸਾਹਿਬ ਦੇ ਅੱਗੇ ਜਾ ਕੇ। ਸੋ ਉੱਥੇ ਵੀ 1-2 ਜਗ੍ਹਾ ਕੁੱਟਮਾਰ ਵੀ ਕੀਤੀ ਗਈ ਸੀ। ਸੋ ਇਹ ਨਿਊਜ਼ੀਲੈਂਡ, ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਇਹ ਆਪਾਂ ਨੂੰ ਦੇਖਣ ਨੂੰ ਕਾਫੀ ਕੁਛ ਮਿਲਿਆ। USA ਦੇ ਵਿੱਚ ਵੀ ਕੁਛ ਕੋਸ਼ਿਸ਼ਾਂ ਹੋਈਆਂ ਝੂਠਾ ਹੀ ਅਨਾਊਂਸ ਕਰਕੇ ਵੀ ਜੀ ਅਸੀਂ ਇੱਥੇ ਪ੍ਰੋਟੈਸਟ ਕਰਨਾ ਮੋਦੀ ਦੇ ਹੱਕ 'ਚ, ਬਾਅਦ 'ਚ ਫਿਰ ਉੱਥੇ ਕੋਈ ਵੀ ਨਹੀਂ ਆਇਆ। ਸੋ ਇਹ ਕੁਛ ਕੁ ਜਿਹੜੇ ਸ਼ਰਾਰਤੀ ਲੋਕ ਆ ਉਹ ਇੱਦਾਂ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਜਿਹੜਾ ਕਿਸਾਨੀ ਮੁੱਦਾ ਆ ਉਹਨੂੰ ਇੱਕ ਤਰ੍ਹਾਂ ਨਾਲ ਸਿੱਖ ਤਾਂ ਹਿੰਦੂ ਦੀ ਲੜਾਈ ਜਿਹੜੀ ਵਿੱਚ ਉਹਦੇ ਵਿੱਚ ਦਿਖਾਇਆ ਜਾਵੇ। ਜੀ ਇਹਨਾਂ ਨੇ ਬੜੀ ਕੋਸ਼ਿਸ਼ ਜਿਹੜੀ ਇਸ ਚੀਜ਼ ਦੇ ਵਿੱਚ ਬਣਾਉਣ ਦੀ ਇਹ ਕੀਤੀ ਹੈਗੀ ਆ। ਹਰਜੋਤ ਸਿੰਘ ਜੀ, ਡੈਰਿਕ ਚੌਵਨ ਦੇ ਟਰਾਇਲ ਦੇ ਦੌਰਾਨ ਅੱਜ ਵੱਖ-ਵੱਖ ਲੋਕਾਂ ਨੇ ਜਿਹੜੇ ਆ ਉਹ ਟੈਸਟੀਮੋਨੀਆਂ ਦਿੱਤੀਆਂ, ਆਪਣੇ ਬਿਆਨ ਜਿਹੜੇ ਆ ਅਦਾਲਤ ਦੇ ਵਿੱਚ ਦਰਜ ਜਿਹੜੇ ਉਹ ਕਰਾਏ ਆ, ਜਿਨ੍ਹਾਂ ਵਿੱਚ ਕੁਛ ਜਿਹੜੇ ਫਾਇਰ ਫਾਈਟਰ ਉਹ ਵੀ ਸੀਗੇ, 9 ਸਾਲਾਂ ਦੇ ਬੱਚੇ ਅਤੇ ਕੁਛ ਜਿਹੜੇ ਟੀਨੇਜਰਸ ਆ ਉਹਨਾਂ ਨੇ ਇਸ ਦੇ ਵਿੱਚ ਆਪਣੇ ਬਿਆਨ ਜਿਹੜੇ ਉਹ ਦਰਜ ਕਰਾਏ ਆ। ਜਦੋਂ ਕਹਿੰਦੇ ਆ ਵੀ 9 ਸਾਲਾਂ ਦੇ ਬੱਚੇ ਟੈਸਟੀਫਾਈ ਕਰ ਰਹੇ ਸੀ, ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਆ ਉਹ TV ਦੇ ਉੱਤੇ ਤਾਂ ਨਹੀਂ ਦਿਖਾਈਆਂ ਗਈਆਂ ਸੀ, ਪਰ ਗੱਲ ਇਹ ਬਣਦੀ ਆ ਵੀ ਕੀ 9 ਸਾਲ ਦੇ ਬੱਚੇ ਜਿਹੜਾ ਟੈਸਟੀਫਾਈ ਕਰਾਉਣਾ ਜਾਇਜ਼ ਜਿਹੜਾ ਹੈਗਾ ਆ ਜਾਂ ਨਹੀਂ। ਪਰ ਇੰਨਾ ਕੁ ਜਿਹੜਾ ਇਸ ਟਾਈਮ ਇਹ ਗੰਭੀਰ ਹਰਜੋਤ ਸਿੰਘ ਜੀ ਇਹ ਮੁੱਦਾ ਬਣਿਆ ਹੋਇਆ ਆ। ਡੈਰਿਕ ਚੌਵਨ ਦੇ ਵਕੀਲ ਜਿਹੜੇ ਆ ਉਹ ਹੁਣ ਇਹ ਕੋਸ਼ਿਸ਼ ਕਰਨ ਦੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਉਹ ਕਹਿ ਰਹੇ ਆ ਵੀ ਜਿਹੜੀ ਆਲੇ ਦੁਆਲੇ ਭੀੜ ਸੀਗੀ, ਮੌਬ ਸੀਗਾ, ਉਹਨਾਂ ਨੇ ਕਿਹਾ, ਉਹਨਾਂ ਦਾ ਸ਼ਬਦ ਵਰਤਿਆ ਉਹਨਾਂ ਨੇ ਵੀ ਮੌਬ ਆ ਉਹ ਬੜੀ ਅਗਰੈਸਿਵ ਸੀ, ਜਿਸ ਕਰਕੇ ਡੈਰਿਕ ਚੌਵਨ ਦਾ ਧਿਆਨ ਜਿਹੜਾ ਆ ਉਹ ਭਟਕ ਗਿਆ। ਇਸੇ ਦੌਰਾਨ ਇੱਕ ਫਾਇਰ ਫਾਈਟਰ ਅਤੇ ਜਿਹੜੀ ਆ ਉਹ ਜਿਹੜੀ ਸਰਟੀਫਾਈਡ EMT ਦੀ ਜਿਹੜੀ ਬੀਬੀ ਸੀਗੀ ਉਸ ਟਾਈਮ ਦੇ ਉੱਤੇ ਉੱਥੇ ਕਹਿੰਦੇ ਵਾਕ ਦੇ ਉੱਤੇ ਸੀਗੀ, ਆਫ ਡਿਊਟੀ ਉਹ ਜਿਹੜੀ ਸੀਗੀ, ਕਹਿੰਦੀ ਵੀ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਇਸ ਤਰੀਕੇ ਦੇ ਨਾਲ ਕੰਮ ਕਰਦੀ ਹਾਂ ਅਤੇ ਮੈਂ ਇਸ ਦੀ ਮਦਦ ਜਿਹੜੀ ਉਹ ਕਰ ਸਕਦੀ ਹਾਂ, ਪਰ ਕਹਿੰਦੇ ਉਹਨਾਂ ਨੂੰ ਇਹ ਆਫਿਸਰਸ ਨੇ ਉਸ ਦੇ ਲਾਗੇ ਜਾਣ ਨਹੀਂ ਦਿੱਤਾ ਅਤੇ ਨਾਲ ਦੇ ਨਾਲ ਜਿਹੜੀ ਉਸ ਦੀ ਮਦਦ ਜਿਹੜੀ ਉਹ ਨਹੀਂ ਕਰਨ ਦਿੱਤੀ। ਸੋ ਹਰਜੋਤ ਸਿੰਘ ਜੀ, ਇਹ ਹੁਣ ਦੇਖਣਾ ਹੋਊਗਾ ਵੀ ਇਹ ਕੇਸ ਕਿਸ ਪਾਸੇ ਵੱਲ ਨੂੰ ਰੁਖ ਜਿਹੜਾ ਉਹ ਕਰਦਾ ਹੈਗਾ ਆ। 45 ਸਾਲਾਂ ਦਾ ਜਿਹੜਾ ਚੌਵਨ ਆ ਉਸ ਨੇ ਇਹ ਜਿਹੜੇ ਦੋਸ਼ ਇਸ ਦੇ ਉੱਤੇ 2nd ਡਿਗਰੀ ਅਨਇੰਟੈਂਸ਼ਨਲ ਮਰਡਰ ਦੇ, 3rd ਡਿਗਰੀ ਮਰਡਰ ਦੇ ਅਤੇ 2nd ਡਿਗਰੀ ਮੈਨਸਲੌਟਰ ਜਿਹੜੇ ਉਸ ਦੇ ਵਿੱਚ ਲੱਗੇ ਆ, ਉਹ ਚਾਰਜਿਸ ਨੂੰ ਨਾਟ ਗਿਲਟੀ ਜਿਹੜਾ ਆ ਉਹ ਪਲੀ ਕੀਤਾ ਆ ਵੀ ਮੈਂ ਦੋਸ਼ੀ ਇਸ ਦੇ ਵਿੱਚ ਨਹੀਂ ਹੈਗਾ, ਜਿਸ ਕਰਕੇ ਹੁਣ ਟਰਾਇਲ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਜੀ, ਅਗਲੀ ਖਬਰ ਆਪਣੀ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ 13 ਦੇ ਕਰੀਬ ਜਿਹੜੀਆਂ ਕੈਲੀਫੋਰਨੀਆ ਦੀਆਂ ਕਾਉਂਟੀਜ਼ ਹੈਗੀਆਂ ਆ, ਹੁਣ ਉਹਨਾਂ ਨੂੰ ਜਿਹੜਾ ਆ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਉਹਨਾਂ ਦਾ ਜਿਹੜਾ ਟੀਅਰ ਉਹ ਮੂਵ ਕਰ ਦਿੱਤਾ ਗਿਆ ਆ। ਸੋ ਉਹ ਹੁਣ ਰੈਗੂਲਰ ਟੀਅਰ ਦੇ ਵਿੱਚ ਆ ਗਈਆਂ, ਜਾਣੀ ਕਿ ਜਿੱਥੇ ਹੁਣ ਉਹ ਮੂਵੀ ਥੀਏਟਰ ਵੀ ਖੁੱਲ੍ਹ ਜਾਣਗੇ, ਚਾਹੇ ਉਹਨਾਂ 'ਤੇ ਕੰਡੀਸ਼ਨ ਕੁਛ ਲਾਈ ਗਈ ਹੈਗੀ ਆ। ਸੋ ਰੈੱਡ ਤੋਂ ਔਰੇਂਜ ਦੇ ਵਿੱਚ ਜਿਹੜੀਆਂ ਕੁਛ ਮੂਵ ਕੀਤੀਆਂ ਗਈਆਂ ਹੈਗੀਆਂ ਆ। ਇਸੇ ਤਰ੍ਹਾਂ ਫ੍ਰਿਜ਼ਨੋ, ਗਲੈਨ, ਕਿੰਗਸ, ਮਡੇਰਾ, ਯੂਬਾ ਕਾਉਂਟੀਜ਼ ਵੀ। ਅਤੇ ਇਹਦੇ ਵੱਲ ਜੇ ਦੇਖਦੇ ਜਾਈਏ ਤੇ ਹੁਣ ਕਈ ਸਾਰੇ ਜਿਹੜੇ ਬਿਜ਼ਨਸਿਸ ਆ ਉਹ ਓਪਨ ਹੋਣਗੇ। ਸੋ ਲੋਕਾਂ ਨੂੰ ਆਸ ਆ, ਖਾਸ ਕਰਕੇ ਫ੍ਰਿਜ਼ਨੋ ਦੇ ਜਿਹੜੇ ਬਿਜ਼ਨਸ ਆ ਉਹ ਕਹਿੰਦੇ ਆ ਵੀ ਇਹਦੇ ਨਾਲ ਸਾਡੇ ਜਿਹੜੇ ਹੁਣ ਬਿਜ਼ਨਸ ਓਨਰਸ ਆ ਉਹ ਖੁੱਲ੍ਹ ਜਾਣਗੇ, ਖਾਸ ਕਰਕੇ ਰੈਸਟੋਰੈਂਟਸ, ਮੂਵੀ ਥੀਏਟਰ, ਜਿਮ, ਪਲੇਸਿਸ ਆਫ ਵਰਸ਼ਿਪ ਜਿਹੜੀਆਂ ਆ ਉਹ ਖੁੱਲ੍ਹ ਜਾਣਗੀਆਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਇਸ ਮੌਕੇ ਕੈਲੀਫੋਰਨੀਆ ਦੀ ਕਾਉਂਟੀ ਜਿਹੜੀ ਆ ਕਹਿੰਦੇ ਆ ਯੂਨੀਵਰਸਲ ਬੇਸਿਕ ਇਨਕਮ ਪ੍ਰੋਗਰਾਮ ਆ ਉਸ ਨੂੰ ਜਿਹੜੀ ਆ ਫੰਡ ਕਰਨ ਦੇ ਵਿੱਚ ਮਦਦ ਕਰ ਰਹੀ ਆ, ਪਰ ਕਹਿੰਦੇ ਵੀ ਇਹ ਜਿਹੜਾ ਪ੍ਰੋਗਰਾਮ ਆ ਉਹ ਵੂਮਨ ਆਫ ਕਲਰ ਨੂੰ ਰਿਸਟ੍ਰਿਕਟਡ ਜਿਹੜਾ ਉਹ ਹੈਗਾ ਆ। ਸੋ ਇਹ ਮਤਲਬ ਜਿਹੜੇ ਪਹਿਲੋਂ ਪ੍ਰੋਗਰਾਮ ਰਿਸਟ੍ਰਿਕਟਡ ਸੀਗੇ ਉਹ ਇਹਨਾਂ ਦੇ ਲਈ ਸ਼ਾਇਦ ਜਿਹੜਾ ਖੋਲ੍ਹਣਾ ਚਾਹੁੰਦੇ, ਕਹਿੰਦੇ ਰੈਸੀਪੀਐਂਟ ਜਿਹੜੇ ਆ ਉਹ ਹੁਣ ਵੂਮਨ ਆਫ ਕਲਰ ਹੋਣੇ ਚਾਹੀਦੇ ਆ ਅਤੇ ਉਹਨਾਂ ਦਾ ਬੱਚਾ ਹੋਣਾ ਚਾਹੀਦਾ ਆ ਅਤੇ ਉਮਰ ਜਿਹੜੇ ਉਹ ਬੱਚੇ ਦੀ 18 ਸਾਲ ਤੋਂ ਘੱਟ ਜਿਹੜੀ ਉਹ ਹੋਣੀ ਚਾਹੀਦੀ ਆ। ਸੋ ਇਹ ਇੱਕ ਜਿਹੜੀ ਕਾਉਂਟੀ ਮਰੀਨ ਕਾਉਂਟੀ ਆ ਉਹਨਾਂ ਨੇ ਇੱਕ UBI ਪ੍ਰੋਗਰਾਮ ਇਹ ਲਾਂਚ ਹੁਣ ਕੀਤਾ ਹੈ, ਜਿਸ ਦੇ ਵਿੱਚ $1000 ਪ੍ਰਤੀ ਮਹੀਨਾ 125 ਕੁਆਲੀਫਾਈਂਗ ਰੈਜ਼ੀਡੈਂਟਸ ਜਿਹੜੇ ਆ ਉਹਨਾਂ ਨੂੰ ਦਿੱਤਾ ਜਾਊਗਾ। ਇਹ 2 ਸਾਲ ਦੀ ਜਿਹੜੀ ਪਾਰਟਨਰਸ਼ਿਪ ਇਹਨਾਂ ਨੇ ਮਰੀਨ ਕਮਿਊਨਿਟੀ ਫਾਊਂਡੇਸ਼ਨ ਆ ਉਸ ਦੇ ਨਾਲ ਜਿਹੜੀ ਉਹ ਕੀਤੀ ਆ। ਕਾਉਂਟੀ ਵਾਲੇ ਖੁਦ ਇਸ ਪ੍ਰੋਗਰਾਮ ਦੇ ਵਿੱਚ $4 ਲੱਖ ਜਿਹੜੇ ਆ ਉਹ ਪਾਉਣ ਜਾ ਰਹੇ ਆ ਅਤੇ ਇਸ ਤੋਂ ਇਲਾਵਾ ਜਿਹੜਾ $3 ਮਿਲੀਅਨ ਦਾ ਹੋਰ ਖਰਚਾ ਆ ਉਹ ਫਾਊਂਡੇਸ਼ਨ ਦੇ ਦੁਆਰਾ ਜਿਹੜਾ ਆ ਉਹ
ਦਿੱਤਾ ਜਾਵੇਗਾ। ਸਟਾਕਟਨ ਦੇ ਵਿੱਚ ਫਰਵਰੀ 2019 ਤੋਂ ਫਰਵਰੀ 2020 ਤੱਕ ਵੀ ਇਸ ਦੇ ਨਾਲ ਹੀ ਮਿਲਦਾ ਜੁਲਦਾ ਥੋੜ੍ਹਾ ਬਹੁਤਾ ਜਿਹੜਾ ਪ੍ਰੋਗਰਾਮ ਆ ਉੱਥੇ ਇਹ ਚਲਾਇਆ ਗਿਆ ਸੀਗਾ। ਯੂਨੀਵਰਸਲ ਬੇਸਿਕ ਇਨਕਮ ਪ੍ਰੋਗਰਾਮ ਜਿਹੜਾ ਉਹ ਹੈਗਾ ਆ, ਉਸ ਨੂੰ ਲੈ ਕੇ ਹਰਜੋਤ ਸਿੰਘ ਜੀ ਕਾਫੀ ਜਿਹੜੇ ਕਈ ਥਾਵਾਂ ਦੇ ਉੱਤੇ ਕਈ ਮੁਲਕਾਂ ਦੇ ਵਿੱਚ ਹੁਣ ਚਰਚਾ ਚੱਲਣੀ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਜੀ, ਸੰਨ 2013 ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਇੱਕ ਕੁਲਵਿੰਦਰ ਸਿੰਘ ਨਾਮ ਦਾ ਜਿਹੜਾ ਬੰਦਾ ਆ, ਉਹਦੇ 'ਤੇ ਚਾਰਜਸ ਲਾਏ ਗਏ ਸੀ ਵੀ ਉਸ ਨੇ ਆਪਣੀ ਇੱਕ 32 ਸਾਲਾਂ ਦੀ ਜਿਹੜੀ ਵਾਈਫ ਆ, ਉਸ ਨੂੰ ਅੱਗ ਲਾ ਕੇ ਜਿਹੜਾ ਮਾਰ ਦਿੱਤਾ ਆ। ਅਤੇ ਉਹਦਾ ਜਿਹੜਾ ਟਰਾਇਲ ਚੱਲ ਰਿਹਾ ਸੀ NSW ਸੁਪਰੀਮ ਕੋਰਟ ਜਿਹੜੀ ਆਸਟ੍ਰੇਲੀਆ ਦੀ ਹੈਗੀ ਆ, ਉੱਥੇ ਹੁਣ ਉਹਨਾਂ ਨੇ ਇਹ ਜਿਹੜਾ ਫਿਗਰ ਆਊਟ ਕੀਤਾ ਸਾਰੇ ਟਰਾਇਲ ਤੋਂ ਬਾਅਦ ਇਹ ਪਤਾ ਚੱਲਿਆ ਵੀ ਉਸ ਨੇ ਆਪਣੀ ਜਨਾਨੀ ਨੂੰ ਅੱਗ ਨਹੀਂ ਲਾਈ ਸੀ। ਜਨਾਨੀ ਨੇ ਹੋ ਸਕਦਾ ਖੁਦ ਹੀ ਇਹ ਸ਼ੋਅ ਕਰਨ ਦੇ ਲਈ ਜਿਹੜਾ ਆ ਆਪਣੇ ਹਸਬੈਂਡ ਨੂੰ ਫਸਾਉਣ ਦੇ ਲਈ ਇੱਕ ਤਰ੍ਹਾਂ ਦੇ ਨਾਲ ਅੱਗ ਲਾਉਣ ਦਾ ਥੋੜ੍ਹਾ ਡਰਾਮਾ ਰਚਿਆ ਸੀ। ਪਰ ਕਿਉਂਕਿ ਉਸਨੇ ਕੱਪੜੇ ਜਿਹੜੇ ਆ ਉਹ ਉਸ ਹਿਸਾਬ ਦੇ ਪਾਏ ਸੀ ਜਿਹੜੇ ਜਦੋਂ ਅੱਗ ਲੱਗੀ ਤੇ ਉਹ ਅੱਗ ਬੁਝ ਨਾ ਸਕੀ। ਸੋ ਇਹ ਜਿਹੜਾ ਡਿਸੀਜਨ ਆ ਅੱਜ ਉੱਥੇ ਦੀ ਕੋਰਟ ਨੇ ਦਿੱਤਾ ਤੇ ਜਿਹੜਾ ਇੱਕ ਕੁਲਵਿੰਦਰ ਸਿੰਘ ਆ 42 ਸਾਲਾਂ ਦਾ, ਉਸ ਨੂੰ ਫ੍ਰੀ ਛੱਡ ਦਿੱਤਾ ਗਿਆ। ਜੀ, ਅਗਲੀ ਗੱਲ ਕਰਦੇ ਜਾਈਏ ਪ੍ਰੈਜ਼ੀਡੈਂਟ ਬਾਈਡਨ ਹੋਣਾ ਦਾ ਜਿਹੜਾ ਇੱਕ ਬਿਲਡ ਬੈਕ ਬੈਟਰ ਇਨੀਸ਼ੀਏਟਿਵ, ਜਿਹੜਾ $multi trillion ਇੱਕ ਪ੍ਰੋਗਰਾਮ ਜਿਸ ਦੀ ਇਹ ਕੋਸ਼ਿਸ਼ ਕਰ ਰਹੇ ਆ ਵੀ ਇਹਨਾਂ ਨੂੰ ਸਪੋਰਟ ਜਿਹੜੀ ਉਹ ਮਿਲੇ, ਜਿਸ ਨੂੰ ਲੈ ਕੇ ਕਈ ਤਰੀਕੇ ਦੇ ਸਵਾਲ ਆ ਵੀ ਭਾਈ ਇਹ ਜਿਹੜੇ $multi trillion ਜਿਹੜੇ ਆਉਣੇ ਕਿੱਥੋਂ ਆ। ਇਸ ਦੇ ਨਾਲ ਚਰਚਾ ਉਦੋਂ ਛਿੜੀ ਸੀ ਜਿਹੜੀ ਸੈਨੇਟਰ ਐਲਿਜ਼ਾਬੈਥ ਵਾਰਨ ਜਿਹੜੀ ਆ ਉਸ ਦਾ ਜਿਹੜਾ ਇੱਕ ਵੈਲਥ ਟੈਕਸ ਹੈਗਾ ਆ ਉਸ ਨੂੰ ਮੇਬੀ ਵਰਤਿਆ ਜਾਵੇ। ਪਰ ਅੱਜ ਕਹਿੰਦੇ ਆ ਵੀ ਕਾਫੀ ਵਿਚਾਰ ਤੋਂ ਬਾਅਦ ਜਾਂ ਕਈ ਵਿਵਾਦਾਂ ਤੋਂ ਬਾਅਦ ਅਤੇ ਡਿਬੇਟ ਤੋਂ ਬਾਅਦ ਦੇ ਵਿੱਚ ਸ਼ਾਇਦ ਇਸ ਪਾਸੇ ਵੱਲ ਨੂੰ ਇਹ ਹੁਣ ਰੁੱਖ ਕੀਤਾ ਜਾ ਰਿਹਾ ਆ ਵੀ ਜਿਹੜੇ ਸੈਨੇਟਰ ਵਾਰਨ ਦਾ ਇਹ ਵੈਲਥ ਟੈਕਸ ਆ ਉਸ ਦੀ ਵਰਤੋਂ ਇਸ ਦੇ ਵਿੱਚ ਨਹੀਂ ਕੀਤੀ ਜਾਊਗੀ। ਕਈ ਡੈਮੋਕ੍ਰੇਟਸ ਚਾਹ ਰਹੇ ਨੇ ਵੀ ਜਿਹੜੀਆਂ ਟੈਕਸ ਹਾਈਕਸ ਜਿਹੜੀਆਂ ਆ ਇਸ ਲੈਜਿਸਲੇਸ਼ਨ ਨੂੰ ਫੰਡ ਕਰਨ ਦੇ ਲਈ ਜਿਹੜੀਆਂ ਉਹ ਕੀਤੀਆਂ ਜਾਣ, ਪਰ ਰਿਪਬਲਿਕਨਸ ਨੇ ਪਹਿਲਾਂ ਹੀ ਇਹ ਕਲੀਅਰ ਕੀਤਾ ਵੀ ਅਜਿਹੇ ਕਿਸੇ ਟੈਕਸ ਵਧਾ ਕੇ ਇਸ ਲੈਜਿਸਲੇਸ਼ਨ ਨੂੰ ਫੰਡ ਕਰਨ ਵਾਲੀ ਗੱਲ ਆ ਉਸ ਦੇ ਵਿੱਚ ਉਹ ਸਮਰਥਨ ਜਿਹੜਾ ਉਹ ਨਹੀਂ ਕਰਨਗੇ। ਸੋ ਜਿਸ ਟਾਈਮ ਦੇ ਉੱਤੇ ਇਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੇ ਹੁਣ ਪ੍ਰੈਜ਼ੀਡੈਂਟ ਬਾਈਡਨ, ਉਦੋਂ ਉਹਨਾਂ ਨੇ ਵੈਲਥ ਟੈਕਸ ਨੂੰ ਲੈ ਕੇ ਕੁਛ ਆਪਣੀ ਗੱਲ ਜਿਹੜੀ ਉਹ ਸਪਸ਼ਟ ਨਹੀਂ ਕੀਤੀ ਸੀ। ਪਰ ਉਸ ਟਾਈਮ ਦੇ ਕੈਂਡੀਡੇਟ ਵਾਰਨ ਜਿਹੜੇ ਆ ਉਹਨਾਂ ਨੇ ਆਪਣੀ ਕੈਂਪੇਨ ਟ੍ਰੇਲ ਆ ਉਸ ਦੇ ਉੱਤੇ ਇਸ ਦੀ ਕਾਫੀ ਚਰਚਾ ਜਿਹੜੀ ਉਹ ਕੀਤੀ ਸੀਗੀ। ਸੋ ਜੇ ਇਹ ਲੱਗਦਾ ਤਾਂ 2% ਐਨੂਅਲ ਟੈਕਸ ਹੋਣਾ ਸੀਗਾ ਜਿਨ੍ਹਾਂ ਦੀ ਉਹਨਾਂ ਹਾਊਸ ਹੋਲਡਸ ਦੇ ਉੱਤੇ ਜਿਨ੍ਹਾਂ ਦੀ ਨੈੱਟ ਵਰਥ $50 ਮਿਲੀਅਨ ਤੋਂ ਜਿਹੜੀ ਉਹ ਉੱਤੇ ਆ, ਅਤੇ ਜਿਨ੍ਹਾਂ ਦੀ $1 ਬਿਲੀਅਨ ਤੋਂ ਉੱਤੇ ਹੋਣੀ ਸੀਗੀ ਉਹਨਾਂ ਦੇ ਉੱਤੇ 3% ਟੈਕਸ ਜਿਹੜਾ ਆ ਉਹ ਲੱਗਣਾ ਸੀਗਾ। ਸੋ ਹਾਲ ਦੀ ਘੜੀ ਲੱਗਦਾ ਨਹੀਂ ਆ ਵੀ ਬਾਈਡਨ ਵਾਈਟ ਹਾਊਸ ਇਸ ਪੱਖ ਦੇ ਵਿੱਚ ਜਿਹੜਾ ਉਹ ਹੈਗਾ ਆ। ਜੀ, ਸੰਨ 2019 ਦੇ ਵਿੱਚ ਜਦੋਂ 2 ਦਰਜਨ ਦੇ ਕਰੀਬ ਜਿਹੜੇ ਡੈਮੋਕ੍ਰੇਟ ਸੀਗੇ ਉਹ ਪ੍ਰੈਜ਼ੀਡੈਂਟ ਦੀ ਆਪਣੀ ਜਿਹੜੀ ਇਲੈਕਸ਼ਨ ਦੇ ਲਈ ਇੱਕ ਤਰ੍ਹਾਂ ਦੇ ਨਾਲ ਪਾਰਟ ਸੀਗੇ, ਉਹਨਾਂ ਦੇ ਵਿੱਚੋਂ ਇੱਕ ਜਣੇ ਨੇ ਅੱਗੇ ਜਾਣਾ ਸੀ ਜਿਹੜੇ ਕਿ ਪ੍ਰੈਜ਼ੀਡੈਂਟ ਜੋ ਬਾਈਡਨ ਆਏ ਹੈਗੇ ਆ, ਉਹ ਸਾਰੇ ਦੇ ਸਾਰੇ ਜਿਹੜੇ ਕੈਂਡੀਡੇਟ ਸੀ ਉਹ ਇੱਕ ਮੁੱਦੇ ਦੇ ਉੱਤੇ ਐਗਰੀ ਕਰਦੇ ਸੀ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀਆਂ ਇਮੀਗ੍ਰੇਸ਼ਨ ਪਾਲਿਸੀਆਂ ਉਹ ਬਹੁਤ ਸਖਤ ਹੈਗੀਆਂ, ਅਸੀਂ ਸਾਰੇ ਉਹਨਾਂ ਦੇ ਉਲਟ ਹੈਗੇ ਆ, ਅਸੀਂ ਰਿਪੀਲ ਕਰਾਂਗੇ ਅਤੇ ਜਿਹੜੀ ਕੰਧ ਬਣ ਰਹੀ ਆ ਉਹਨੂੰ ਜਿਹੜੀ ਆ ਬੰਦ ਕਰਾਂਗੇ। ਸੋ ਉਹ ਹੁਣ ਐਗਜ਼ੈਕਟਲੀ ਸੇਮ ਹੋਇਆ ਅਤੇ ਹੁਣ ਉਹ ਡੈਮੋਕ੍ਰੇਟਸ ਦੇ ਲਈ ਇੱਕ ਬਹੁਤ ਵੱਡੀ ਪ੍ਰੋਬਲਮ ਬਣ ਗਈ ਆ। ਆਪਾਂ ਦੇਖਿਆ ਵੀ ਕਿੰਨੇ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਬੱਚੇ ਆ ਗਏ ਆ। ਸੋ ਜਿਹੜਾ ਹੀ ਬਲੇਮ ਇਹ ਪ੍ਰੈਜ਼ੀਡੈਂਟ ਟਰੰਪ 'ਤੇ ਲਾਉਂਦੇ ਸੀ ਹੁਣ ਉਹ ਤੋਂ ਕਿਤੇ ਵੱਧ ਜਿਹੜਾ ਬਲੇਮ ਆ ਇਹਨਾਂ ਦੇ ਉੱਤੇ ਲੱਗ ਰਿਹਾ ਆ। ਸੋ ਇਮੀਗ੍ਰੇਸ਼ਨ ਇੱਕ ਵਾਰੀ ਫਿਰ USA ਦੇ ਵਿੱਚ ਇੱਕ ਬਹੁਤ ਵੱਡਾ ਮੁੱਦਾ ਹੁਣ ਬਣ ਗਿਆ ਆ। ਪਰ ਸਾਡਾ ਜਿਹੜਾ ਗੁਆਂਢੀ ਮੁਲਕ ਕੈਨੇਡਾ ਆ ਉੱਥੇ ਦੇ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਆ ਉਹਨਾਂ ਨੇ ਜਸਟਿਨ ਟਰੂਡੋ ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਬਹੁਤ ਸਾਰੇ ਹੋਰ ਲੋਕਾਂ ਨੂੰ ਕੈਨੇਡਾ 'ਚ ਲੈ ਕੇ ਆਵਾਂਗੇ ਅਤੇ ਜੋ ਅਸੀਂ ਡਾਟਾ ਪਿਛਲੇ ਸਮੇਂ ਦੇ ਦੌਰਾਨ ਦੇਖਿਆ ਵੀ ਜਦੋਂ ਨਵੇਂ ਇਮੀਗ੍ਰੈਂਟਸ ਆਉਂਦੇ ਹੈਗੇ ਆ ਅਤੇ ਇਕੋਨਮੀ ਜਿਹੜੀ ਆ ਉਹਦੇ ਨਾਲ ਇਕੋਨਮੀ ਨੂੰ ਬੰਪ ਮਿਲਦਾ ਹੈਗਾ। ਪਰ ਦੂਸਰੇ ਪਾਸੇ ਜਿਹੜੇ ਲੋਕ ਆ ਉਹ ਕੈਨੇਡਾ ਦੇ ਜਿਹੜੇ ਸਿਟੀਜ਼ਨ ਆ ਜਾਂ ਜਿਹੜੇ ਹੋਰ ਉੱਥੇ ਰਹਿੰਦੇ ਹੈਗੇ ਆ ਉਹ ਇਹ ਕਹਿੰਦੇ ਆ ਵੀ ਇਸ ਟਾਈਮ ਦੇ ਉੱਤੇ ਨਵੇਂ ਇਮੀਗ੍ਰੈਂਟਸ ਨੂੰ ਲਿਆਉਣਾ ਇਹ ਇੱਕ ਬਹੁਤ ਜਿਹੜਾ ਆ ਉਹਨਾਂ ਦੇ ਲਈ ਵੀ ਔਖਾ ਹੋਊਗਾ ਕਿਉਂਕਿ ਜੋਬਸ ਘੱਟ ਹੈਗੀਆਂ, ਜੋਬਸ ਲੱਭਣੀਆਂ ਬੜੀਆਂ ਔਖੀਆਂ ਹੋਣਗੀਆਂ, ਪਲੱਸ ਜਿਹੜੇ ਨਵੇਂ ਬੰਦੇ ਆਊਗੇ ਉਹਨਾਂ ਨੂੰ ਵੀ ਜਿਹੜੀ ਜੋਬ ਲੱਭਣੀ ਬੜੀ ਔਖੀ
ਹੋਊਗੀ। ਪਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕਹਿੰਦੇ ਆ ਵੀ ਸਾਡੀ ਜਿਹੜੀ ਇਕੋਨਮੀ ਆ ਉਹਨੂੰ ਬੂਸਟ ਮਿਲੂਗਾ ਬਹੁਤ ਵੱਡਾ, ਜੇ ਆਪਾਂ ਪਰਮਾਨੈਂਟ ਰੈਜ਼ੀਡੈਂਟਸ ਜਿਹੜੇ ਆ ਹੋਰ ਲੋਕਾਂ ਨੂੰ ਇੱਥੇ ਲੈ ਕੇ ਆਈਏ। ਜੀ, ਇਮੀਗ੍ਰੇਸ਼ਨ ਦੀ ਹਰਜੋਤ ਸਿੰਘ ਜੀ ਜੇ ਗੱਲ ਕਰਦੇ ਜਾਈਏ, ਬਾਈਡਨ ਐਡਮਿਨਿਸਟ੍ਰੇਸ਼ਨ ਹੁਣ ਜਿਹੜਾ ਜਰਨਲਿਸਟ ਆ ਉਹਨਾਂ ਨੂੰ ਇਹ ਜਿਹੜੀਆਂ ਡਿਟੈਂਸ਼ਨ ਫੈਸਿਲਿਟੀਜ਼ ਆ ਉਹਨਾਂ ਵਿੱਚ ਜਾਣ ਦੀ ਹੁਣ ਆਗਿਆ ਦੇ ਰਿਹਾ ਆ। ਸ਼ੁਰੂਆਤੀ ਸਮੇਂ ਦੇ ਵਿੱਚ ਬਹੁਤ ਸਾਰੇ ਜਰਨਲਿਸਟ ਆ ਉਹਨਾਂ ਨੂੰ ਇੱਥੇ ਜਿਹੜਾ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਸੀ। ਪਿਛਲੇ ਪ੍ਰਸ਼ਾਸਨ ਨੇ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਕਾਫੀ ਜਿਹੜਾ ਉਹ ਲੁਕਾਉਣ ਦੀ ਵੀ ਕੋਸ਼ਿਸ਼ ਕੀਤੀ, ਇਹਨਾਂ ਨੇ ਵੀ ਉਹੀ ਕੀਤੀ ਅਤੇ ਹੁਣ ਲੋਕਾਂ ਦੇ ਦਬਾਅ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਇਹ ਆਗਿਆ ਦੇ ਰਹੇ ਆ। ਇਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ 4000 ਕਹਿੰਦੇ ਲੋਕ ਆ ਇਹ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਇਸ ਟਾਈਮ ਰੱਖੇ ਹੋਏ ਆ, ਜਿਹੜੇ ਰੀਓ ਗ੍ਰੈਂਡੇ ਵੈਲੀ ਡੋਨਾ ਟੈਕਸਸ ਦੇ ਵਿੱਚ। ਅਤੇ ਸਪੇਸ ਕਹਿੰਦੇ ਆ ਵੀ ਸਿਰਫ ਇਹ ਬਣਾਈ ਗਈ ਹੈ 250 ਜਾਣਿਆਂ ਦੇ ਲਈ। ਬੰਦੇ ਜਿਹੜੇ ਉੱਥੇ ਜਿਹੜੇ ਇਸ ਟਾਈਮ 400 ਆ ਨਿਆਣੇ ਜਿਹੜੇ ਉੱਥੇ ਹੈਗੇ ਆ, ਅਤੇ ਕਹਿੰਦੇ ਯੰਗੈਸਟ ਆਫ ਦੈਮ ਇਹਨਾਂ ਦੇ ਵਿੱਚੋਂ ਜਿਹੜੇ ਆ 3 ਕਿ 4 ਮਹੀਨੇ ਦਾ ਬੱਚਾ ਵੀ ਜਿਹੜਾ ਆ ਉਸ ਦੇ ਵਿੱਚ ਸ਼ਾਮਲ ਹੈਗਾ ਆ। ਸੋ ਹਾਲਾਤ ਇਹਨਾਂ ਦੇ ਲਈ ਬਹੁਤ ਜ਼ਿਆਦਾ ਜਿਹੜੇ ਉਹ ਮਾੜੇ ਆ ਇਸ ਟਾਈਮ ਬਣੇ ਪਏ ਆ, ਅਤੇ ਤੋਏ ਇਹਨਾਂ ਦੀ ਪੂਰੀ ਓਵਰਆਲ ਜਿਹੜੀ ਆ ਉਹ ਹੋ ਰਹੀ ਹੈਗੀ ਆ। ਸੋ ਇਹ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਇਹ ਬਾਰ-ਬਾਰ ਜਿਹੜੇ ਆ ਉਹ ਕਰ ਰਹੇ ਨੇ ਵੀ ਹੁਣ ਇੱਧਰ ਨਾ ਆਓ, ਪਰ ਲੋਕਾਂ ਦਾ ਜਿਹੜਾ ਜਮਾਵੜਾ ਆ ਉਹ ਲਗਾਤਾਰ ਉੱਥੇ ਜਿਹੜਾ ਉਹ ਵੱਧ ਰਿਹਾ ਆ, ਕਿਉਂਕਿ ਇਹਨਾਂ ਨੇ ਪਹਿਲੋਂ ਕਾਫੀ ਜ਼ਿਆਦਾ ਓਪਨਨੈਸ ਖੁੱਲ੍ਹਦਿਲੀ ਜਿਹੜੀ ਉਹ ਦਿਖਾਈ ਸੀ, ਅਤੇ ਹੁਣ ਉਹ ਮੁਸ਼ਕਿਲਾਂ ਦਾ ਵੀ ਜਿਹੜਾ ਉਹਨਾਂ ਨੂੰ ਉਸੇ ਦੇ ਕਰਕੇ ਹੁਣ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ। ਜੀ, ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਹੈ, ਜਿੱਥੇ ਕਿ ਓਲਿਵ ਗਾਰਡਨ ਇੱਕ ਵੱਡਾ ਉੱਥੇ ਰੈਸਟੋਰੈਂਟ ਸੀ ਜਿਸ ਨੂੰ ਅੱਗ ਲੱਗ ਗਈ, ਜਿਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਰੈਸਟੋਰੈਂਟ ਦਾ ਨੁਕਸਾਨ ਹੋ ਗਿਆ। ਇਹ 1701 ਨਿਊ ਸਟਾਈਨ ਰੋਡ ਬੇਕਰਸਫੀਲਡ ਦੇ ਵਿੱਚ ਰੈਸਟੋਰੈਂਟ ਹੈਗਾ। ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਜੇ ਕਰਦੇ ਜਾਈਏ, ਆਪਣੇ ਜਿਹੜੇ ਲੈਟਿਨ ਅਮਰੀਕਾ ਦਾ ਮੁਲਕ ਜਿਹੜਾ ਬ੍ਰਾਜ਼ੀਲ ਆ, ਉੱਥੇ ਕਹਿੰਦੇ ਵੀ ਸਿਆਸੀ ਸੰਕਟ ਜਿਹੜਾ ਆ ਉਹ ਕਿਤੇ ਨਾ ਕਿਤੇ ਵੱਧਦਾ ਜਾ ਰਿਹਾ ਹੈਗਾ ਆ। 6 ਕੈਬਨਿਟ ਮੰਤਰੀ ਜਿਹੜੇ ਆ ਮੈਂਬਰਸ ਆ ਉਹ ਜਿਹੜੇ ਉਹ ਲਾ ਦਿੱਤੇ ਗਏ ਆ। ਮਿਲਟਰੀ ਦੇ ਟੌਪ ਲੀਡਰ ਵੀ ਜਿਹੜੇ ਆ ਉਹ ਜਿਹੜੇ ਉਹ ਲਾ ਦਿੱਤੇ ਗਏ ਆ। ਸੋ ਕਹਿੰਦੇ ਵੀ ਮੰਡੇ ਨੂੰ ਪਹਿਲੋਂ ਫੋਰਨ ਮਿਨਿਸਟਰ ਗਿਆ, ਅਤੇ ਕਰੋਨਾ ਵਾਇਰਸ ਨੂੰ ਲੈ ਕੇ ਉੱਥੇ ਕਾਫੀ ਜ਼ਿਆਦਾ ਬੁਰੇ ਹਾਲਾਤ ਬਣੇ ਆ। ਟ੍ਰੋਪੀਕਲ ਟਰੰਪ ਦੇ ਨਾਮ ਦੇ ਨਾਲ ਜਾਣੇ ਜਾਣ ਵਾਲੇ ਬ੍ਰਾਜ਼ੀਲੀਅਨ ਪ੍ਰੈਜ਼ੀਡੈਂਟ ਬੋਲਸੋਨੇਰੋ, ਉਹਨਾਂ ਨੇ ਕਰੋਨਾ ਵਾਇਰਸ ਨੂੰ ਜਿਹੜਾ ਆ ਹੋਕਸ ਅਤੇ ਉਹ ਸਾਰਾ ਕੁਛ ਜਿਹੜਾ ਉਹ ਦੱਸਦੇ ਰਹੇ, ਜਿਸ ਕਰਕੇ ਅਮਰੀਕਾ ਤੋਂ ਬਾਅਦ ਦੇ ਵਿੱਚ ਆਈ ਥਿੰਕ ਸਭ ਤੋਂ ਜ਼ਿਆਦਾ ਕੇਸਿਸ ਅਤੇ ਸਭ ਤੋਂ ਵੱਧ ਮੌਤਾਂ ਜਿਹੜੀਆਂ ਆ ਕਿਤੇ ਨਾ ਕਿਤੇ ਬ੍ਰਾਜ਼ੀਲ ਦੇ ਵਿੱਚ ਜਿਹੜੀਆਂ ਉੱਥੇ ਹੋਈਆਂ ਨੇ, ਜਦ ਕਿ ਅਜੇ ਉਹ ਆંકੜੇ ਨਾਲ ਦੇ ਨਾਲ ਕਹਿੰਦੇ ਉਹ ਲੁਕਾਈ ਵੀ ਜਾ ਰਹੇ ਹੈਗੇ ਆ। ਸੋ ਇਹ ਹੁਣ ਦੇਖਦੇ ਹਾਂ ਵੀ ਬ੍ਰਾਜ਼ੀਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਹੈਗਾ। 2022 ਦੇ ਵਿੱਚ ਉੱਥੇ ਅਗਲੇ ਸਾਲ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀਆਂ ਆ ਉਹ ਹੋਣੀਆਂ ਨੇ। ਆਲਰੇਡੀ ਉਹ ਆਪਣੇ ਵਿਰੋਧੀਆਂ ਨੂੰ ਸੱਤਾ ਤੋਂ ਲਾਂਭੇ ਜਿਹੜਾ ਉਸਨੇ ਕਰਨਾ ਸ਼ੁਰੂ ਕਰ ਦਿੱਤਾ ਆ। ਜੀ, ਅਗਲੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਕਿ ਸੈਕਰਾਮੈਂਟੋ ਦੇ ਰਹਿ ਚੁੱਕਾ CEO ਨਵ ਗਿੱਲ, ਇਹ ਪੰਜਾਬੀ ਮੂਲ ਦਾ ਹੀ ਸੀ। ਸੋ ਸੈਕਰਾਮੈਂਟੋ ਕਾਉਂਟੀ ਦਾ CEO ਸੀ, ਪਿੱਛੇ ਜਿਹਾ ਇਹਨਾਂ ਨੂੰ ਰਿਜ਼ਾਈਨ ਕਰਨਾ ਪਿਆ। 2007 ਤੋਂ ਲੈ ਕੇ ਉਹ ਇਸ ਪੋਜੀਸ਼ਨ ਦੇ ਉੱਤੇ ਸੀ। ਹੁਣ ਇੱਕ ਇਨਵੈਸਟੀਗੇਸ਼ਨ ਜਿਹੜੀ ਹੋਈ ਹੈਗੀ ਆ, ਕ੍ਰੈਮਰ ਵਰਕਪਲੇਸ ਇਨਵੈਸਟੀਗੇਸ਼ਨ, ਉਹਨਾਂ ਵੱਲੋਂ ਉਹਨਾਂ ਨੇ 45 ਤੋਂ ਵੱਧ ਜਿਹੜੇ ਮੌਜੂਦਾ ਇੰਪਲਾਈ ਆ ਅਤੇ ਰਹਿ ਚੁੱਕੇ ਇੰਪਲਾਈ ਆ, ਉਹਨਾਂ ਤੋਂ ਜਿਹੜੇ ਮਿਸਟਰ ਗਿੱਲ ਆ ਇਹਨਾਂ ਦੇ ਬਾਰੇ ਪੁੱਛਿਆ ਵੀ ਕਿੱਦਾਂ ਦਾ ਉਹਨਾਂ ਦਾ ਜਿਹੜਾ ਵਰਤਾਵ ਸੀ। ਸੋ ਉਹਦੇ ਵਿੱਚ ਕਹਿੰਦੇ ਵੀ ਬਹੁਤ ਹੀ ਹੈਰਾਨੀਜਨਕ ਤੱਥ ਸਾਹਮਣੇ ਆਏ ਆ, ਜਿਨ੍ਹਾਂ ਦੇ ਵਿੱਚ ਉਹਨੇ ਕਿਹਾ ਵੀ ਉਹ ਬਹੁਤ ਗੁੱਸੇ ਵਾਲਾ ਬੰਦਾ, ਅਨਕੰਟਰੋਲੇਬਲ, ਡਿਸਰਿਸਪੈਕਟਫੁਲ, ਡਿਮੀਨਿੰਗ ਸੀ, ਵਰਬਲੀ ਅਬਿਊਸਿਵ ਸੀਗਾ, ਰਿਟੈਲੀਏਟਰੀ ਸੀਗਾ, ਪੋਨੀਟਿਵ। ਸੋ ਬਹੁਤ ਜਿਹੜੇ ਇੰਪਲਾਈ ਸੀਗੇ ਉਹਨਾਂ ਨੂੰ ਜਿਹੜਾ ਧੱਕੇ ਨਾਲ ਹੀ ਜਿੱਦਾਂ ਰੱਖਦਾ ਸੀ ਬੌਸ, ਪੂਰੀ ਆਪਣੀ ਬੌਸੀ ਝਾੜਦਾ ਸੀ। ਸੋ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਆਪਣੀ ਜੌਬ ਤੋਂ ਜਿਹੜਾ ਆ ਹੱਥ ਵੀ ਧੋਣੇ ਪਏ ਸੀ। ਸੋ ਉਹਨਾਂ ਨੇ ਰਿਜ਼ਾਈਨ ਕਰਨਾ ਪਿਆ ਸੀ। ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਇੱਕ ਖਬਰ ਆਈ ਥਿੰਕ ਆਪਾਂ ਪਹਿਲਾਂ ਵੀ ਥੋੜ੍ਹੀ ਜਿਹੀ ਇਸ ਦੇ ਬਾਰੇ ਗੱਲ ਕੀਤੀ ਸੀ। ਪਿਛਲੇ ਕਹਿੰਦੇ 1 ਸਾਲ ਪਹਿਲਾਂ ਇੱਕ ਕੈਲੀਫੋਰਨੀਆ ਦੇ ਕਪਲ ਨੇ ਘਰ ਖਰੀਦਿਆ ਸੀਗਾ, ਪਰ ਉਹ ਕਹਿੰਦੇ 14 ਮਹੀਨੇ ਹੋ ਗਏ ਆ ਘਰ ਖਰੀਦਣ ਤੋਂ ਬਾਅਦ ਅਜੇ ਤੱਕ ਘਰ ਦੇ ਵਿੱਚ ਪੈਰ ਨਹੀਂ ਧਰ ਸਕੇ। ਜਿਹੜਾ ਸੈਲਰ ਸੀਗਾ ਉਸ ਨੇ ਜਿਹੜਾ 4 ਬੈਡਰੂਮ ਘਰ ਸੀਗਾ ਰਿਵਰ ਸਾਈਡ ਦੇ ਵਿੱਚ ਜਿਹੜਾ ਉਸਨੇ ਵੇਚਿਆ,
ਉਸ ਦੇ ਵਿੱਚ ਉਹ ਸਕੁਆਟ ਕਰਕੇ ਬਹਿ ਗਿਆ, ਯਾਨੀ ਕਿ ਸਕੁਆਟਰ ਬਣ ਗਿਆ, ਉਸ ਦੇ ਵਿੱਚ ਉਹ ਪਰੇ ਨਹੀਂ ਹੋ ਰਿਹਾ। ਜਿਹੜੇ ਰੀਅਲਟਰ ਨੇ ਇਸ ਦਾ ਕੰਮ ਕਰਵਾਇਆ ਕਹਿੰਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੀ ਚੀਜ਼ ਕਦੀ ਵੀ ਜਿਹੜੀ ਆ ਉਹ ਨਹੀਂ ਦੇਖੀ। ਸੈਲਰ ਇਸ ਟਾਈਮ ਕਰੋਨਾ ਵਾਇਰਸ ਪੈਨਡੈਮਿਕ ਦੇ ਦੌਰਾਨ ਇਵਿਕਸ਼ਨ ਦੇ ਉੱਤੇ ਲੱਗੀ ਫਰੀਜ਼ ਆ, ਉਸ ਦਾ ਇਹ ਨਾਜਾਇਜ਼ ਫਾਇਦਾ ਜਿਹੜਾ ਆ ਉਹ ਉਠਾ ਰਿਹਾ ਹੈਗਾ ਆ। ਕਹਿੰਦੇ 14 ਮਹੀਨੇ ਹੋ ਗਏ ਆ, ਉਹ ਜਿਹੜਾ ਕਪਲ ਆ ਇਸ ਦੀ ਮੌਰਗੇਜ ਭਰ ਰਿਹਾ ਆ, ਪਰ ਜਿਹੜਾ ਪ੍ਰੀਵੀਅਸ ਓਨਰ ਆ ਉਹ ਘਰ ਛੱਡ ਕੇ ਜਿਹੜਾ ਉਹ ਰਾਜੀ ਨਹੀਂ ਹੈਗਾ। ਸੋ ਕਾਫੀ ਵਿਚਾਰਿਆਂ ਨੂੰ ਇੱਕ ਹਿਸਾਬ ਦੇ ਨਾਲ ਬਹੁਤ ਬੁਰੇ ਹਾਲਾਤ ਦੇ ਵਿੱਚੋਂ ਜਿਹੜਾ ਉਹ ਲੰਘਣਾ ਪੈ ਰਿਹਾ ਹੈਗਾ ਆ। ਜੀ ਅਗਲੀ ਖਬਰ ਵੋਲਕਸਵੈਗਨ ਜਿਹੜੀ ਕਾਰ ਆ ਉਹਦੇ ਸੰਬੰਧ ਦੇ ਵਿੱਚ ਆ। ਦੁਨੀਆ ਦੀ ਸੈਕਿੰਡ ਲਾਰਜੈਸਟ ਕਾਰ ਮੇਕਰ ਹੈਗੇ ਆ, ਜਰਮਨ ਆਟੋ ਮੇਕਰ। ਸੋ ਪਿੱਛੇ ਜਿਹੇ ਇਹਨਾਂ ਦੀ ਕੰਪਨੀ ਨੇ ਇੱਕ ਸਟੇਟਮੈਂਟ ਜਿਹੜੀ ਆ, ਪਿੱਛੇ ਜਿਹੇ ਨਹੀਂ ਐਕਚੁਅਲੀ ਅੱਜ ਸਵੇਰੇ ਹੀ ਇੱਕ ਗਲਤ ਜਿਹੜੀ ਸਟੇਟਮੈਂਟ ਉਹਨਾਂ ਤੋਂ ਇਸ਼ੂ ਹੋ ਗਈ ਵੀ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਵੋਲਕਸਵੈਗਨ ਦਾ ਨਾਮ ਆਪਾਂ ਵੋਲਕਸਵੈਗਨ ਆਫ ਅਮਰੀਕਾ ਜਿਹੜਾ ਰੱਖ ਦੇਵਾਂਗੇ, ਪਰ ਬਾਅਦ ਦੇ ਵਿੱਚ ਪਤਾ ਚੱਲਿਆ ਕਹਿੰਦੇ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਅਪ੍ਰੈਲ ਫੂਲ ਹੀ ਸੀ। ਜੀ ਸਮਾਂ ਹਰਜੋਤ ਸਿੰਘ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਜਿਹੜਾ ਉਹ ਹੈਗਾ ਆ। ਅਤੇ ਜਾਣ ਤੋਂ ਪਹਿਲਾਂ ਜੇ ਆਪਾਂ ਸਟਾਕ ਮਾਰਕੀਟ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨਸ ਦੇ ਵਿੱਚ 104 ਪੁਆਇੰਟਾਂ ਦੀ ਗਿਰਾਵਟ ਦੇਖੀ ਗਈ, 33,067 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 14 ਪੁਆਇੰਟ ਦੀ ਗਿਰਾਵਟ ਹੋਈ, 13,045 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ ਜਿਹੜੇ 12 ਪੁਆਇੰਟ ਡਿੱਗੇ, 3958 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1680 ਪ੍ਰਤੀ ਆਉਂਸ ਰਹੀ ਅਤੇ 10 ਈਅਰ ਯੀਲਡ 1.73% ਰਹੀ। ਇੱਕ $1 ਦੀ ਕੀਮਤ ਕੈਨੇਡਾ ਦੇ $1.26 ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ 73 ਰੁਪਏ ਤੇ 45 ਪੈਸੇ ਦੇ ਬਰਾਬਰ ਰਹੀ ਆ। ਸੋ ਇੰਡੀਆ ਦਾ ਰੁਪਈਆ ਕਾਫੀ ਜਿਹੜਾ ਆ ਇੱਕ ਦਿਨ ਦੇ ਵਿੱਚ ਡਿੱਗਿਆ। ਕੱਲ ਉਹ 72 ਰੁਪਏ 45 ਪੈਸੇ ਤੇ ਸੀ, ਅੱਜ 73 ਰੁਪਏ 45 ਪੈਸੇ ਤੇ ਹੋ ਗਿਆ। $1 ਦਾ ਫਰਕ ਜਿਹੜਾ ਪੈ ਗਿਆ ਹੈਗਾ ਜੀ। ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।